ਬਿਸਮਿल्लाहिर्रहमानिर्रहीम ਤੇ अस्सलाम वालेकुम। 4 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 248। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਨੇ ਔਰ ਉਹ ਖਬਰ ਇਹ ਹੈ ਕਿ ਪਾਕਿਸਤਾਨ, ਤੁਹਾਨੂੰ ਪਤਾ ਹੈ 2-3 ਗੱਲਾਂ ਤੁਸੀਂ ਸੁਣੀਆਂ ਸਨ ਵੀ ਪਾਕਿਸਤਾਨ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ। ਉਹ ਜਿਹੜੇ ਤੇ ਪਾਕਿਸਤਾਨੀ ਮਾੜੇ ਨੇ, ਗਰੀਬ ਨੇ, ਸਾਈਕਲਾਂ ਤੇ ਨੇ, ਮੋਟਰਸਾਈਕਲਾਂ ਤੇ ਨੇ, ਉਹ ਤਾਂ ਜ਼ਾਹਿਰ ਹੈ ਜਦੋਂ ਮੋੜ ਮੁੜੀਦਾ ਤਾਂ ਇੰਝ ਹੋਈਦਾ ਨਾ। ਗੱਡੀ ਵਾਲਾ ਤਾਂ ਚਲੋ ਫਿਰ ਵੀ ਸਿੱਧਾ ਹੀ ਹੁੰਦਾ, ਮੋਟਰਸਾਈਕਲ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਆਪ ਵੀ ਇੰਝ ਹੀ ਹੋਣਾ ਪੈਂਦਾ ਮੋੜ ਮੋੜਨ ਲਈ। ਤਾਂ ਕਿਉਂਕਿ ਪਾਕਿਸਤਾਨ ਨਾਜ਼ੁਕ ਮੋੜ ਤੋਂ ਮੁੜ ਰਿਹਾ ਤੇ ਉਹ ਵਿਚਾਰਿਆਂ ਦਾ ਵੀ ਲੱਕ ਸਾਰਿਆਂ ਦਾ ਮੁੜਿਆ, ਉਹ ਤੇ ਵਿਚਾਰੇ ਬੜੇ ਬੁਰੇ ਹਾਲ 'ਚ ਨੇ। ਫਿਰ ਇਹ ਵੀ ਤੁਸੀਂ ਸੁਣਦੇ ਰਹੇ ਹੋ ਕਿ ਪਾਕਿਸਤਾਨ ਜਿਹੜਾ ਹੈ ਨਾ, ਦੁਸ਼ਮਣ ਉਹਨੂੰ ਤਰੱਕੀ ਤੋਂ ਰੋਕਦਾ ਹੈ। ਪਾਕਿਸਤਾਨ ਤਰੱਕੀ ਕਰਦਾ ਤੇ ਪਾਕਿਸਤਾਨ ਨੇ ਅਸਮਾਨ ਪਾੜ ਦੇਣਾ ਸੀ ਉੱਤੇ, ਲੇਕਿਨ ਦੁਸ਼ਮਣ ਜਿਹੜਾ ਹੈ ਨਾ, ਉਹ ਪਾਕਿਸਤਾਨ ਦੀ ਜਿਹੜੀ ਪਕਾਨੇ ਪਾੜ ਲੈਵਲ ਦੀ ਪਾਕਿਸਤਾਨ ਦੀ ਤਰੱਕੀ ਹੈ ਨਾ, ਉਹਨੂੰ ਡੱਕੀ ਖਲੋਤਾ ਹੈ। ਲਓ ਜੀ, ਆਖਿਰਕਾਰ ਸਾਨੂੰ ਖਬਰ ਵੀ ਲੱਭ ਗਈ ਹੈ ਤੇ ਉਹ ਵੀਡੀਓ ਵੀ ਲੱਭ ਗਈ ਹੈ ਜਿੱਥੋਂ ਇਹ ਤੁਹਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ ਦੀ ਤਰੱਕੀ ਜਿਹੜੀ ਹੈ ਉਹ ਹੁਣ ਤੱਕ ਕਿਉਂ ਰੁਕੀ ਸੀ। ਪਾਕਿਸਤਾਨ 'ਚ ਗਰੀਬ ਆਦਮੀ ਗਰੀਬ ਕਿਉਂ ਹੈ? ਪਾਕਿਸਤਾਨ 'ਚ ਬਿਜਲੀ ਇੰਨੀ ਮਹਿੰਗੀ ਕਿਉਂ ਹੈ? ਪਾਕਿਸਤਾਨ ਦੇ ਵਿੱਚ ਪੁਲਿਸ ਐਡਾ ਜ਼ੁਲਮ ਕਿਉਂ ਕਰਦੀ ਹੈ? ਅਦਾਲਤਾਂ 'ਚ ਇਨਸਾਫ ਕਿਉਂ ਨਹੀਂ ਲੱਭਦਾ? ਤੁਸੀਂ ਡਰਾਈਵਰਜ਼ ਲਾਇਸੈਂਸ ਬਣਵਾਉਣ ਜਾਓ ਜਾਂ ਕੋਈ ਹੋਰ ਕੰਮ ਕਰਨ ਜਾਓ, ਉੱਥੇ ਰਿਸ਼ਵਤ ਕਿਉਂ ਦੇਣੀ ਪੈਂਦੀ ਹੈ? ਪਟਵਾਰੀ ਕੋਲੋਂ ਫਰਦੀ ਰਿਸ਼ਵਤ ਕਿਉਂ ਦੇਣੀ ਪੈਂਦੀ ਹੈ? ਨੌਕਰੀ ਵਾਸਤੇ ਧੱਕੇ ਕਿਉਂ ਖਾਣੇ ਪੈਂਦੇ ਨੇ? ਜ਼ਿਮੀਂਦਾਰ ਨੂੰ ਪੂਰਾ ਮੁੱਲ ਉਹਦੀਆਂ ਫਸਲਾਂ ਦਾ ਕਿਉਂ ਨਹੀਂ ਲੱਭਦਾ? ਜੇ ਫਸਲ ਚੰਗੀ ਹੋ ਜਾਏ ਤੇ ਮੁੱਲ ਵੀ ਚੰਗਾ ਹੋਵੇ ਤੇ ਉਹਦੇ ਕੋਲ ਧੱਕੇ ਨਾਲ ਖੋਹ ਲੈਂਦੇ ਨੇ। ਤੇ ਜੇ ਜ਼ਿਮੀਂਦਾਰ ਕਹੇ ਮੈਂ ਨਹੀਂ ਦੇਣਾ ਤੇ ਉਹ ਨਹੀਂ ਦੇਣੀ ਆਪਣੀ ਫਸਲ ਇਸ ਮੁੱਲ ਤੇ ਉਹਨੂੰ ਮਾਫੀਆ ਕਰਾਰ ਦਿੰਦੇ ਨੇ। ਇਸੇ ਤਰੀਕੇ ਨਾਲ ਪਾਕਿਸਤਾਨ ਦੇ ਬਾਰਡਰਾਂ 'ਤੇ ਜਿਹੜੀ ਦਹਿਸ਼ਤਗਰਦੀ ਹੋ ਰਹੀ ਹੈ ਸਾਰੀ, ਮਤਲਬ ਤੁਹਾਨੂੰ ਪਤਾ ਹੀ ਰੋਜ਼ ਹੀ ਪਾਕਿਸਤਾਨੀਆਂ ਨੂੰ ਸ਼ਹੀਦ ਕਰ ਦਿੰਦੇ ਨੇ ਦਹਿਸ਼ਤਗਰਦ। ਇਹ ਸਾਰੇ ਮਸਲੇ ਜਿਹੜੇ ਨੇ ਨਾ, ਗੁਰਬਤ ਪਾਕਿਸਤਾਨ 'ਚ 45% ਤੋਂ ਉੱਤੇ ਹੋ ਗਈ ਹੈ, ਸਟੰਟਡ ਗਰੋਥ ਹੈ, ਪਾਕਿਸਤਾਨ ਦਹਿਸ਼ਤਗਰਦੀ 'ਚ ਨੰਬਰ 1 ਤੇ ਆ ਗਿਆ ਹੋਇਆ ਹੈ, ਲਾਅਲੈਸਨੈਸ ਦੇ ਵੀ ਪਾਕਿਸਤਾਨ ਨੰਬਰ 1 'ਚ ਹੈ। 50 ਸਾਲਾਂ ਦੀ ਤਾਰੀਖ ਦੇ ਵਿੱਚ ਇੰਨੀ ਥੱਲੇ ਫੋਰਨ ਡਾਇਰੈਕਟ ਇਨਵੈਸਟਮੈਂਟ ਨਹੀਂ ਸੀ ਜਿੰਨੀ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਨੇ ਪੜਾ ਦਿੱਤੀ ਹੈ। ਲੇਕਿਨ ਸਾਨੂੰ ਇਹ ਸਾਰਾ ਕੁਝ ਕਰਕੇ ਵੀ ਮੁਜਰਮ ਨਹੀਂ ਸੀ ਲੱਭਣ ਡਿਆ, ਬੰਦਾ ਨਹੀਂ ਸੀ ਲੱਭਦਾ, ਵਜ੍ਹਾ ਨਹੀਂ ਸੀ ਲੱਭਦੀ ਕਿ ਇਹ ਸਭ ਕੁਝ ਕਿਉਂ ਹੋਇਆ। ਲਓ ਜੀ, ਮੁਬਾਰਕਾਂ ਹੋਣ, ਆਖਿਰਕਾਰ ਬੰਦਾ ਲੱਭ ਗਿਆ। ਬਲਕਿ ਉਹ ਪੰਜਾਬੀ ਦੇ ਕੁਝ ਇਲਾਕਿਆਂ 'ਚ ਲੱਭ ਲਿਆ ਕਹੀਦਾ, ਕੁਝ ਇਲਾਕਿਆਂ 'ਚ ਕਹਿੰਦੇ ਨੇ ਲੱਜ ਲਿਆ। ਇਹਨਾਂ ਬੰਦਾ ਲੱਜ ਲਿਆ। ਇਹ ਮੈਂ ਤੁਹਾਨੂੰ ਵੀਡੀਓ ਵਿਖਾਣੀ ਹੈ। ਉਸ ਵੀਡੀਓ 'ਚ ਤੁਹਾਨੂੰ ਪਤਾ ਲੱਗੇਗਾ ਕਿ ਹੁਣ ਹਕੂਮਤ ਨੂੰ ਪਤਾ ਲੱਗ ਗਿਆ ਵੀ ਤਰੱਕੀ ਅਸਲ 'ਚ ਕਿੰਨੇ ਡੱਕੀ ਸੀ। ਤੇ ਹੁਣ ਫਿਰ ਹਕੂਮਤ ਨੇ ਉਹਦੇ 'ਤੇ ਜਿਹੜਾ ਕਹਿੰਦੇ ਨੇ ਲੋਹੇ ਦਾ ਹੱਥ ਪਾਇਆ, ਆਹਨੀ ਹੱਥ ਹੁੰਦਾ ਨਾ ਜਿਹੜਾ ਲੋਹੇ ਦਾ ਹੱਥ, ਉਹ ਪਾਇਆ ਉਹਦੇ 'ਤੇ ਤੇ ਉਹਦੀ ਇੱਕ ਵਾਰ ਦਰੜ ਫਰੜ ਕਰਕੇ ਰੱਖ ਦਿੱਤੀ ਹੈ। ਇਹ ਜਨਾਬ ਪਾਕਿਸਤਾਨ ਦੀ ਤਰੱਕੀ ਦੇ ਵਿੱਚ ਇਸ ਗਰੀਬ ਦੀ ਰੇਹੜੀ ਨੇ ਜਨਾਬ ਇਹ ਲਾਇਆ ਹੋਇਆ ਸੀ ਸਾਰਾ ਡੱਕਾ। ਹਕੂਮਤ ਦੇ ਵਕਤ ਨੂੰ ਲੱਗ ਗਿਆ ਪਤਾ, ਇਹ ਅਸਿਸਟੈਂਟ ਕਮਿਸ਼ਨਰ ਸਾਹਿਬ ਆ ਵੀ ਤੇ ਬਾਕੀ ਵੀ ਆਪਣੇ ਨੇ ਉੱਥੇ 100 ਬੰਦਾ ਹਕੂਮਤ ਵੱਲੋਂ ਆਪੜਿਆ ਤੇ ਰਲ ਕੇ ਇਹਦੀ ਰੇਹੜੀ ਤੋੜ ਰਹੇ ਨੇ। ਇਹਦੀ ਕੁੱਲ ਕਾਇਨਾਤ ਇਹ ਰੇਹੜੀ ਹੈ। ਇਹ ਜ਼ਿਹਨ 'ਚ ਰੱਖ ਲੈਣਾ ਤੁਸੀਂ ਕਿ ਇਸ ਬੰਦੇ ਦਾ ਦਫ਼ਤਰ ਵੀ ਏ, ਇਹਦੇ ਮੁਲਾਜ਼ਮ ਵੀ ਏ, ਇਹਦਾ ਬੈਂਕ ਬੈਲੈਂਸ ਵੀ ਏ, ਇਹਦੀ ਹਰ ਸ਼ੈ ਇਹ ਰੇਹੜੀ ਹੈ। ਲੇਕਿਨ 100 ਬੰਦਾ ਰਲ ਕੇ ਉਹਦੀ ਰੇਹੜੀ ਭੰਨ ਰਿਹਾ। ਮੈਂ ਕਿਹਾ ਕਮਾਲ ਨਹੀਂ ਕਰ ਦਿੱਤਾ। ਮਾੜੇ ਦੇ ਨੇਫੇ 'ਚ ਪਿਸਤੌਲ ਚਲਾਉਂਦੇ ਨੇ, ਮਾੜੇ ਦੀ ਰੇਹੜੀ ਭੰਨਦੇ ਨੇ, ਮਾੜਾ 2 ਰੁਪਈਏ ਵੱਧ ਸ਼ੈ ਵੇਚੇ ਉਹਨੂੰ ਉਹ ਆਪਣੀ ਸਲਮਾ ਬੱਟ ਸਾਹਿਬਾ ਪੈ ਜਾਂਦੇ ਨੇ ਜਾ ਕੇ। ਤੇ ਤਗੜਿਆਂ ਨੇ ਇੱਥੇ 37ਵੀਂ ਨਹੀਂ, ਇੱਥੇ ਮੈਨੂੰ ਲੱਗਦਾ 13-20 ਰੱਖਿਆ ਆਪਣਾ ਕੰਮ, ਉਹਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਤੇ ਮਾੜਾ ਜਿੱਥੇ ਲੱਭ ਜਾਂਦਾ ਉਹਨੂੰ ਇੰਨੀ ਕੁ ਭੰਨ ਫੇਰਦੇ ਨੇ, ਉਹਨੂੰ ਇੰਨਾ ਕੁ ਤੋਨਾ ਫੇਰਦੇ ਨੇ। ਉਹ ਮੇਰਾ ਖਿਆਲ ਜਿਹੜਾ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲਾ ਕੰਮ ਹੈ, ਇੱਕ ਤਾਂ PTI ਲਈ ਹੈ, ਇੱਕ ਮਾੜਿਆਂ ਲਈ ਹੈ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦੇ ਹਾਂ ਵੀ ਇਹਦੀ ਰੇਹੜੀ ਤਾਂ ਤੋੜ ਲਈ ਤੁਸੀਂ। ਇਹ ਜਿਸ ਵੇਲੇ ਰੇਹੜੀ ਤੋੜ ਰਹੇ ਸੋ ਨਾ, ਇਹਦੇ ਦਿਲ 'ਚੋਂ ਆਹ ਨਿਕਲੀ ਹੋਏਗੀ ਮਾੜਾ ਬੰਦਾ ਹੈ, ਉਹਦੀ ਪੂਰੀ ਕਾਇਨਾਤ ਹੀ ਲੁੱਟ ਲਈ ਨਾ ਤੁਸੀਂ। ਤੇ ਇਹ ਜਿਹੜੀ ਬਦਦੁਆ ਹੈ ਨਾ, ਇਹ ਜਿੰਨੀਆਂ ਮਰਜ਼ੀ ਪਲਾਸਟਿਕ ਸਰਜਰੀਆਂ ਕਰਵਾ ਲਓ, ਜਿੰਨੇ ਮਰਜ਼ੀ ਆਪਣੇ ਟੀਕੇ ਮਰਵਾ ਤੇ ਆਪਣੇ ਆਪ 'ਚ ਹਵਾਵਾਂ ਭਰਵਾ ਲਓ, ਜਿੱਥੇ ਕੋਈ ਚਿਬ ਸ਼ਿਬ ਨੇ ਕਢਵਾ ਲਓ, ਇਹ ਜੇ ਇਹਦੀ ਬਦਦੁਆ ਅਰਸ਼ 'ਤੇ ਅੱਪੜ ਗਈ ਨਾ ਤੇ ਕਰ ਬਰਾਬਰ ਦੇਗੀ ਰੱਬ ਦੀ ਜ਼ਾਤ ਹਰ ਸ਼ੈ। ਉਹ ਮੈਨੂੰ ਹੁਣ ਮੇਰਾ ਖਿਆਲ ਗਲਤ ਪੜਾਂਗਾ ਸ਼ੇਰ, ਇਸ ਲਈ ਪੇਸ਼ਗੀ ਮਾਜ਼ਰਤ, ਵਾਰਿਸ ਸ਼ਾਹ ਸਾਹਿਬ ਦਾ ਸ਼ੇਰ ਹੈ।
ਵਾਰਸ ਨਾ ਕਰ ਮਾਣ ਵਾਰਸਾਂ ਦਾ, ਰੱਬ ਬੇਵਾਰਸ ਕਰ ਮਾਰਦਾ ਈ। ਇਹਨਾਂ ਨੂੰ ਜਿਹੜਾ ਇਸ ਵੇਲੇ ਆਪਣੇ ਵਾਰਸਾਂ ਦਾ ਬੜਾ ਹੀ ਮਾਣ ਹੈ ਨਾ, ਇਹ ਫਿਰ ਇਹਨਾਂ ਨੂੰ ਰੱਬ ਹੀ ਪੁੱਛੇਗਾ, ਕਿਉਂਕਿ ਮਾੜਾ ਬੰਦਾ ਇਹਨਾਂ ਦੇ ਅੱਗੇ ਖਲੋਣ ਜੋਗਾ ਨਹੀਂ ਰਿਹਾ, ਨਾ ਇਹਨਾਂ ਛੱਡਿਆ ਜਿੰਨਾ ਕਿ ਇਹਨਾਂ ਲੋਕਾਂ ਨੂੰ ਗੋਲੀਆਂ ਮਾਰੀਆਂ ਨੇ। ਅੱਗੇ ਚੱਲਦੇ ਜੀ। ਗੁਜਰਾਤ ਦੇ ਪਿੰਡ ਸੁਰਖਪੁਰ ਕਸ਼ਮੀਰ ਇਲੈਕਸ਼ਨ ਹੋ ਰਿਹਾ ਸੀ। ਉੱਥੇ ਪੁਲਿਸ ਵਾਲਿਆਂ ਨੇ ਨੂਨ ਲੀਗ ਦੇ ਹਾਮੀ ਕੈਂਡੀਡੇਟ ਤੇ ਉਮੀਦਵਾਰ ਨੂੰ ਫੈਂਟੀ ਲਾ ਦਿੱਤੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬਈ ਹਕੂਮਤ ਨੂਨ ਲੀਗ ਦੀ ਹੈ ਤੇ ਨੂਨ ਲੀਗ ਦੇ ਉਮੀਦਵਾਰ ਨੂੰ ਕੌਣ ਫੈਂਟੀ ਲਾ ਸਕਦਾ ਹੈ? ਨਾ 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 ਨਾ, ਇੰਜ ਨਹੀਂ। ਨੂਨ ਲੀਗ ਵਾਲੇ ਬਸ ਸੇਪੀ ਕਰਨ ਡਏ ਨੇ। ਇਹ ਸੇਪੀ ਕੀ ਹੁੰਦੀ ਹੈ? ਕਿਸੇ ਬਜ਼ੁਰਗ ਕੋਲੋਂ ਪੁੱਛ ਲੈਣਾ। ਸੇਪੀ ਚਲੋ ਦੱਸਦੇ ਨੇ ਵੀ ਨਾਈ ਜਿਹੜੇ ਦਾੜੀਆਂ ਸ਼ਾੜੀਆਂ ਮੁੰਦੇ ਸਨ ਪਿੰਡਾਂ ਦੇ ਵਿੱਚ, ਉਹਨਾਂ ਨੂੰ ਫਿਰ ਸਾਲ ਦੇ ਆਖਰ ਤੇ ਹੀ ਦਾਣੇ ਛਾਣੇ ਦਿੰਦੇ ਸਨ ਲੋਕੀ, ਭਰੀ ਸ਼ਰੀ ਦਾਣੇ ਛਾਣੇ। ਉਹਨਾਂ ਦਾ ਜਿਹੜਾ ਮੁਆਵਜ਼ਾ ਬਣਦਾ ਸੀ, ਜ਼ਾਹਿਰ ਹੈ ਉਹਨਾਂ ਆਪਣੀ ਮਿਹਨਤ ਨਾਲ ਕਮਾਇਆ ਹੁੰਦਾ ਸੀ। ਇਹਨਾਂ ਨੇ ਹੁਣ ਜਿਹੜਾ ਉਹ ਤੇ ਬੜੀ ਮਿਹਨਤ ਨਾਲ ਕੰਮ ਕਰਦੇ ਸਨ, ਇਹ ਜ਼ਾਹਿਰ ਹੈ ਤੁਹਾਨੂੰ ਪਤਾ ਵੀ ਪਾਲਿਸ਼ ਪੁਲਿਸ਼ ਮਾਰਦੇ ਨੇ। ਇਹਨਾਂ ਦਾ ਕੰਮ ਹੋਰ ਹੈ। ਇਹਨਾਂ ਦਾ ਕੰਮ ਉਹੀ ਹੈ ਜਿਹੜਾ ਉਹ ਅਸਲ ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਉਹ ਅਸੈਂਬਲੀ ਦੇ ਵਿੱਚ ਤਕਰੀਰ ਕਰਕੇ ਉਹਨਾਂ ਖਵਾਜਾ ਆਸਫ ਸਾਹਿਬ ਨੂੰ ਦੱਸਿਆ ਸੀ। ਯਾਦ ਹੈ ਨਾ? ਸਾਡੇ ਇੱਕ, ਅਸੀਂ ਉਹਨਾਂ ਦੀ ਆਵਾਜ਼ 'ਤੇ ਨਹੀਂ ਸੁਣਾ ਸਕਦੇ, ਲੇਕਿਨ ਉਹਨਾਂ ਦਾ ਇਸ਼ਾਰਾ ਅਤੇ ਉਹਨਾਂ ਦੀ ਸਾਰੀ ਗੱਲ ਤੁਹਾਨੂੰ ਸੁਣਾ ਸਕਦੇ ਹਾਂ। ਮਸਤੀ ਖੇਲ ਸਾਹਿਬ ਨੇ ਗੱਲ ਕੀਤੀ ਸੀ। ਬਸ ਇਹ ਉਹੀ ਕੰਮ, ਇਹ ਉਸੇ ਕੰਮ ਨੂੰ ਹੀ ਨੇ, ਉਸੇ ਕੰਮ ਦਾ ਇਹਨਾਂ ਨੂੰ ਸਾਰਾ ਜਿਹੜਾ ਮਾਮਲਾ ਮਿਲ ਰਿਹਾ। ਲੇਕਿਨ ਹੁਣ ਇੱਥੇ ਗੱਲ ਇਹ ਹੈ ਕਿ ਸੋਚੋਗੇ ਵੀ ਫਿਰ ਨੂਨ ਲੀਗ ਦੀ ਹਕੂਮਤ ਉੱਥੇ ਉਹਨੂੰ ਕੁੱਟ ਪੈ ਗਈ। ਉਹ ਰੌਲਾ ਇਹ ਪਿਆ ਕਿ ਉੱਥੇ ਜਿਹੜਾ ਮੁਕਾਬਲੇ 'ਤੇ ਇਲੈਕਸ਼ਨ ਹੋ ਰਿਹਾ ਸੀ ਨਾ, ਉਹ ਚੌਧਰੀ ਸ਼ੁਜਾਤ ਸਾਹਿਬ ਦੀ ਕਾਫ ਲੀਗ ਦਾ ਹੋ ਰਿਹਾ ਸੀ। ਚੌਧਰੀ ਸ਼ੁਜਾਤ ਸਾਹਿਬ ਦਾ ਜਿਹੜਾ ਪੁੱਤਰ ਹੈ, ਉਹ ਮੋਹਸਨ ਨਕਵੀ ਸਾਹਿਬ ਦਾ ਹਮਜ਼ੁਲਫ ਹੈ, ਸਾਂਢੂ। ਉਹ ਮੋਹਸਨ ਨਕਵੀ ਸਾਹਿਬ ਦਾ ਸਾਂਢੂ ਹੈ। ਉਹ ਫਿਰ ਪਾਸਾ ਭਾਰਾ ਹੈ। ਉਹਨਾਂ ਫਿਰ ਉੱਥੇ ਖੁੰਨੇ ਸੇਕੇ ਨੇ। ਇੱਕ ਪਾਸੇ ਫੌਜੀ ਆਪ ਸਨ, ਡਾਇਰੈਕਟਲੀ ਕਹਿ ਲਓ। ਮੋਹਸਨ ਨਕਵੀ ਸਾਹਿਬ ਤੇ ਹੁਣ ਬਗੈਰ ਵਰਦੀ ਤੋਂ ਫੌਜੀ ਨੇ ਨਾ। ਇੱਕ ਪਾਸੇ ਫੌਜੀ ਆਪ ਸਨ ਤੇ ਦੂਜੇ ਪਾਸੇ ਨੂਨ ਲੀਗ ਵਾਲੇ ਸਨ ਜਿਨ੍ਹਾਂ ਦੇ ਮਗਰ ਫੌਜੀ ਨੇ। ਉਹ ਮਗਰ ਵਾਲੇ ਫਿਰ ਮੇਰਾ ਖਿਆਲ ਨਹੀਂ, ਆਪਣੇ ਜਿਹੜੇ ਆਪ ਸਨ ਉਹਨਾਂ ਨੇ ਉੱਥੇ ਭੰਨ ਤੋੜ ਕਰ ਲਈ। ਇਹ ਵੀ ਇੱਕ ਮੁਨਫਰਦ ਖਬਰ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ ਰੱਖੀਏ ਤੁਹਾਡੇ ਸਾਹਮਣੇ। ਤਾਹਿਰਾ ਔਰੰਗਜ਼ੇਬ ਸਾਹਿਬਾ, ਚਾਚੀ ਤਾਹਿਰਾ ਔਰੰਗਜ਼ੇਬ ਸਾਹਿਬਾ ਜਿਹੜੇ ਨੇ, ਇਹ ਮਰੀਅਮ ਔਰੰਗਜ਼ੇਬ ਸਾਹਿਬਾ ਦੇ ਵਾਲਦਾ ਮਾਜਦਾ ਨੇ। ਇਹ ਤੁਹਾਨੂੰ ਯਾਦ ਹੋਏਗਾ ਥੋੜ੍ਹੀ ਦੇਰ ਪਹਿਲੇ ਇਹਨਾਂ ਦੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਸੌਂਫ ਖਾ ਰਹੇ ਸਨ, ਅਤੇ ਉਹ ਪਤਾ ਨਹੀਂ ਸੌਂਫ ਸੀ ਕਿ ਕੁਝ ਲੋਕਾਂ ਦੇ ਨਸਵਾਰ ਖਾ ਰਹੇ ਸਨ। ਉਹ ਗਲ 'ਚ ਲੱਗੀ, ਖੰਘ ਆਈ ਤੇ ਉਹਨਾਂ ਉੱਥੇ ਕੱਢ ਕੇ ਅਸੈਂਬਲੀ 'ਚ ਸੁੱਟ ਦਿੱਤੀ। ਇਹ ਵੀਡੀਓ ਵੇਖ ਲਓ, ਤੁਹਾਨੂੰ ਯਕੀਨ ਨਹੀਂ ਆਉਂਦਾ। ਵੇਖੋ। मैं ये खुशी से कहती हूँ कि हमारी हुकूमत ने दफाई बजट में इजाफा किया। इससे भी ज़्यादा और इजाफा करें तो बेहतर है, क्योंकि जब मुल्क की जब मुल्क में इस्तेहकाम होगा, जब मुल्क के अंदर माली इस्तेहकाम होगा, तो हमारी दिफा भी मजबूत होगी। जनाब स्पीकर मैं ਵੇਖ ਲਿਆ ਜੀ। ਉਹ ਹੁਣ ਉਹ ਜਿਹੜੀ ਮਾਮਲਾ ਸੀ ਨਾ, ਉਹ ਜਿਹੜਾ ਉਸ ਵੇਲੇ ਹੋਇਆ, ਉਹਦੇ ਵਿੱਚ ਇੱਕ ਹੀ ਗੱਲ ਤੁਹਾਨੂੰ ਮੈਂ ਦੱਸ ਸਕਦਾ ਹੈ ਕਿ ਇਹਨਾਂ ਨੇ ਹੁਣ ਇੱਕ ਨਵਾਂ ਬਿਆਨ ਦਿੱਤਾ ਹੈ। ਇਹਨਾਂ ਨੇ ਇਹ ਵੀ ਕਿਹਾ ਸੀ ਵੀ ਮੇਰੀ ਬੇਟੀ ਨੇ ਕੋਈ ਦਵਾਈ ਸ਼ਵਾਈ ਨਹੀਂ ਲਈ, ਕੋਈ ਬਸ ਡਾਈਟਿੰਗ ਕੀਤੀ, ਖਾਣਾ ਘੱਟ ਖਾਧਾ ਅਤੇ ਹੁਣ ਉਹ ਸੋਹਣੀ ਲੱਗਣਾ ਸ਼ੁਰੂ ਹੋ ਗਈ। ਭੈਣ ਸਾਡੀ ਮਰੀਅਮ ਔਰੰਗਜ਼ੇਬ ਦੀ ਗੱਲ ਹੋਣ ਡਈ ਵੀ ਪਲਾਸਟਿਕ ਸਰਜਰੀ ਵਗੈਰਾ ਕੁਛ ਨਹੀਂ ਹੈ। ਐਵੇਂ ਨਾ ਸੋਚੋ ਵੀ ਕੋਈ ਟੀਕੇ ਟੂਕੇ ਲਵਾਏ ਨੇ, ਕੋਈ ਮੂੰਹ ਸ਼ੂਹ ਚੇਂਜ ਹੋਇਆ ਉਹਨਾਂ ਦਾ। ਉਹਨਾਂ ਕਿਹਾ ਐਵੇਂ ਡਾਈਟਿੰਗ ਸ਼ਾਈਟਿੰਗ ਕੀਤੀ ਹੈ, ਰੋਟੀ ਥੋੜ੍ਹੀ ਜਿਹੀ ਘੱਟ ਖਾਧੀ ਹੈ। ਅੱਲਾ ਹੀ ਖੈਰ ਕਰੇ, ਪਤਾ ਨਹੀਂ ਕਿਸ ਤਰੀਕੇ ਨਾਲ ਬਾਜੀ ਪਹਿਲਾਂ ਰੋਟੀ ਖਾਂਦੀ ਸੀ, ਜਿਹੜੀ ਘੱਟ ਰੋਟੀ ਨਾਲ ਬਾਜੀ ਦਾ ਮੂੰਹ ਇੰਨਾ ਬਦਲ ਗਿਆ। ਲੇਕਿਨ ਬਹਰਹਾਲ ਉਹਦੀ ਵਾਲਦਾ ਨੇ, ਆਖਿਰ ਵੇਖੋ ਕਿ ਜਿਹੜਾ ਮੈਨੂਫੈਕਚਰਰ ਹੁੰਦਾ ਹੈ ਤੁਹਾਡਾ, ਵੈਸੇ ਤਾਂ ਮੈਨੂਫੈਕਚਰਰ ਇਨਸਾਨਾਂ ਦਾ ਰੱਬ ਹੈ, ਲੇਕਿਨ ਮਾਂ ਹੀ ਪੈਦਾ ਕਰਦੀ ਹੈ ਨਾ, ਉਹਨੂੰ ਤੁਹਾਡਾ ਸਭ ਤੋਂ ਬਹੁਤਾ ਪਤਾ ਹੁੰਦਾ ਹੈ। ਇਹ ਚਾਚੀ ਜੀ ਕਿਤੇ ਮਰੀਅਮ ਔਰੰਗਜ਼ੇਬ ਕੋਲੋਂ ਰੋਟੀ ਲੁਕਾ ਕੇ ਰੱਖੋ। ਜੇ ਬਹੁਤੀ ਰੋਟੀ ਖਾਂਦੀ ਸੀ ਤੇ ਹਾਲਤ ਉਹ ਜੀ ਸੀ, ਤੇ ਜੇ ਕਿਤੇ ਹੋਰ ਬਹੁਤੀ ਖਾ ਲਈ ਤਾਂ ਫਿਰ ਕੀ ਬਣੇਗਾ? ਫਿਰ ਤਾਂ ਕੰਮ ਬਹੁਤ ਖਰਾਬ ਹੋ ਜਾਏਗਾ। ਇਸ ਲਈ ਤੁਹਾਡੀ ਮਿਹਰਬਾਨੀ ਹੈ। ਉਹਨਾਂ ਨੇ ਹੁਣ ਦੱਸਿਆ ਵੀ ਮੈਂ ਜ਼ਿੰਦਗੀ 'ਚ ਬੜੇ ਇਲੈਕਸ਼ਨ ਲੜੇ ਨੇ ਕਸ਼ਮੀਰ ਦੇ, ਲੇਕਿਨ ਜਿੱਡਾ ਕਿ ਜੋਸ਼ੋ ਖਰੋਸ਼ ਮੈਂ ਕਸ਼ਮੀਰ 'ਚ ਹੁਣ ਵੇਖਿਆ, ਉੱਡਾ ਨਹੀਂ ਵੇਖਿਆ। ਚਾਚੀ ਜੀ ਵੀ ਬੜੇ ਹੀ ਝੂਠ ਮਾਰਦੇ ਨੇ, ਵੈਸੇ ਇਸ ਉਮਰੇ ਮਾਰਨੇ ਨਹੀਂ ਚਾਹੀਦੇ। ਉਹਦੀ ਵਜ੍ਹਾ ਕਿ ਮਹਾਜਰੀਨ ਦੀਆਂ ਨਸ਼ਸਤਾਂ ਦੀ ਸੂਰਤ ਹਾਲ ਵੇਖ ਲਓ। ਗੰਬਟ ਦੇ ਵਿੱਚ ਪੂਰੇ 10 ਵੋਟ ਪਏ ਨੇ। ਇਹ ਸੁਣਦੇ ਜਾਓ ਜ਼ਰਾ ਪੋਲਿੰਗ ਸਟੇਸ਼ਨਾਂ 'ਤੇ। ਮਹਾਜਰੀਨ ਦੀ ਨਸ਼ਸਤ ਖੈਰਪੁਰ ਦੇ ਵਿੱਚ ਪੂਰੇ 7 ਵੋਟ ਪਏ ਨੇ। ਮਹਾਜਰੀਨ ਦੀ ਇੱਕ ਸੀਟ ਦੇ ਉੱਤੇ 17 ਉਮੀਦਵਾਰ ਸਨ ਅਤੇ ਵੋਟ ਇੱਕ ਵੀ ਨਹੀਂ ਪਿਆ। ਅੱਛਾ, ਇਹ ਮੁਹੰਮਦ ਉਮੈਰ ਸਾਹਿਬ ਨੇ ਖਬਰ ਦਿੱਤੀ ਸੀ। ਕਸ਼ਮੀਰ ਇਲੈਕਸ਼ਨ 'ਚ ਜੇ ਸਰਕਾਰੀ ਅਮਲੇ ਦੀ ਇਲੈਕਸ਼ਨ 'ਤੇ ਡਿਊਟੀ ਲੱਗੀ ਹੈ, ਉਹਨਾਂ ਨੇ ਅੱਜ ਖੂਬ ਨੀਂਦ ਪੂਰੀ ਕੀਤੀ ਹੈ। ਇੱਕ ਪੋਲਿੰਗ ਸਟੇਸ਼ਨ 'ਤੇ ਜਿਹੜੇ ਵਰਕਰਾਂ ਦੀ ਡਿਊਟੀ ਲੱਗੀ ਉੱਥੇ ਵੋਟ ਪਾਣੀ ਕੋਈ ਵੀ ਨਹੀਂ ਆਇਆ, ਇੱਕ ਵੀ ਨਹੀਂ ਆਇਆ। ਉਹ ਸਾਰਾ ਦਿਨ ਅਮਲੇ ਵਾਲੇ ਸੁੱਤੇ ਰਹੇ। ਅਤੇ ਚਾਚੀ ਜੀ ਕਹਿ ਰਹੇ ਨੇ ਨਿੰਮਾ ਹੱਸ ਕੇ ਕਿ ਇਹੋ ਜਿਹਾ ਜੋਸ਼ੋ ਖਰੋਸ਼ ਮੈਂ ਪਹਿਲਾਂ ਨਹੀਂ ਵੇਖਿਆ, ਮੈਂ ਮਰ ਜਾਂ ਥਾਂ 'ਤੇ।
ਕਸ਼ਮੀਰ ਇਲੈਕਸ਼ਨ ਮਖਸੂਸ ਨਸ਼ਿਸਤਾਂ ਦਾ ਜਿਹੜਾ ਚਨਿਓਟ ਦਾ ਹਲਕਾ ਸੀ, ਉੱਥੇ 3 ਵੋਟਰਾਂ ਵਾਸਤੇ ਇੱਕ ਪੋਲਿੰਗ ਸਟੇਸ਼ਨ ਬਣਾਇਆ। ਸਰਕਾਰ ਨੇ ਪੂਰਾ ਅਮਲਾ ਸੱਦਿਆ, ਕੋਈ 5-7 ਬੰਦਿਆਂ ਦਾ ਪੂਰਾ ਇੰਤਜ਼ਾਮ, ਸੰਦੂਕੜੀਆਂ ਸਭ ਕੁਝ ਉੱਥੇ ਅਪੜਾਇਆ। 3 ਵੋਟ ਸਨ ਉੱਥੇ ਟੋਟਲ। ਕਿੰਨੇ ਜੀ? 3। ਅਤੇ ਉੱਥੇ ਵੋਟ ਪਏ ਕਿੰਨੇ? 0। ਲੇਕਿਨ ਚਾਚੀ ਤਾਹਿਰਾ ਔਰੰਗਜ਼ੇਬ ਸਾਹਿਬਾ ਕਹਿੰਦੇ ਨੇ, ਚਾਚੀ ਜੀ ਕਹਿੰਦੇ ਨੇ ਵੀ ਇੰਨਾ ਵੋਟ ਕਦੀ ਨਹੀਂ ਪਿਆ ਜਿੰਨਾ ਇਸ ਵਾਰੀ ਪਿਆ। ਜੋਸ਼ੋ ਖਰੋਸ਼ ਇੰਨਾ ਕੋਈ ਨਹੀਂ ਸੀ। ਅੱਗੇ ਸੁਣ ਲਓ, ਤੁਹਾਨੂੰ ਲੱਗੇਗਾ ਵੀ ਇਹੀ ਸਟੇਟਮੈਂਟ ਤੁਹਾਨੂੰ ਪੈਰਾਂ ਤੋਂ ਕੱਢੇਗੀ। ਅਗਲਾ ਸੁਣ ਲਓ। ਵਜ਼ੀਰ ਤਵਾਨਾਈ ਅਵੈਸ ਲਗਾਰੀ ਸਾਹਿਬ ਨੇ ਕਿਹਾ ਵੀ ਪਾਕਿਸਤਾਨ 'ਚ ਅਸੀਂ ਆਵਾਮ ਨੂੰ ਸਸਤੀ ਤਰੀਨ ਬਿਜਲੀ ਦੇ ਰਹੇ ਹਾਂ। ਕੀ ਕਿਹਾ ਉਹਨਾਂ? ਸਸਤੀ ਤਰੀਨ ਬਿਜਲੀ ਤੁਹਾਨੂੰ ਦੇ ਰਹੇ ਹਾਂ। ਮੂਰਖੋ, ਤੁਸੀਂ ਸਾਰੇ ਰੌਲਾ ਪਾਉਂਦੇ ਰਹਿੰਦੇ ਹੋ ਐਵੇਂ। ਬਸ 1 ਯੂਨਿਟ ਦੇ ਤੁਹਾਡੇ ਕੋਲੋਂ 80 ਰੁਪਈਏ ਲੈ ਰਹੇ ਨੇ, ਸਸਤੀ ਦੇ ਰਹੇ ਨੇ। ਅਮਰੀਕਾ ਤੋਂ ਦੁੱਗਣੇ ਪੈਸਿਆਂ ਦੀ ਹੈ। ਲੇਕਿਨ ਕੋਈ ਹੋਏਗਾ ਨਾ ਤੁਹਾਡੇ ਕੋਲ ਵੀ ਫਾਰਮੂਲਾ, ਜਿਵੇਂ ਉਹ ਪਹਿਲੇ ਦੀ ਰੇਹੜੀ ਤੋੜੀ ਹੈ, ਉਹ ਤਾਂ ਜ਼ਾਹਿਰ ਹੈ ਕੋਈ ਦਹਿਸ਼ਤਗਰਦ ਹੋਏਗਾ, ਐਟਮ ਬੰਬ ਹੋਏਗਾ ਉਹਦੇ ਕੋਲ, ਬਸ ਵਰਨਾ ਕੋਈ ਐਵੇਂ ਰੇਹੜੀ ਤਾਂ ਨਹੀਂ ਕਿਸੇ ਦੀ ਇੰਜ ਤੋੜਦਾ। ਇੰਜ ਹੀ ਜਿਹੜਾ ਤੁਸੀਂ ਰੌਲਾ ਪਾਉਂਦੇ ਰਹਿੰਦੇ ਜੇ ਵੀ ਮਰ ਗਏ, ਲੁੱਟੇ ਗਏ, ਬਿੱਲ ਨਹੀਂ ਜਮ੍ਹਾਂ ਕਰਵਾਏ ਜਾਂਦੇ, ਬਿੱਲ ਬੜੇ ਨੇ। ਵਜ਼ੀਰ ਆਂਦਾ ਵੀ ਸਭ ਤੋਂ ਸਸਤੀ ਬਿਜਲੀ ਤੁਹਾਨੂੰ ਦੇ ਰਹੇ। ਉਹ ਰੇਟ ਤਾਂ ਤੁਹਾਡਾ ਮਹਿੰਗਾ ਹੈ ਪੂਰੀ ਦੁਨੀਆ ਦੇ ਵਿੱਚ। 80 ਰੁਪਈਏ ਤੁਸੀਂ ਤਕਰੀਬਨ 60 ਤੋਂ 80 ਦੇ ਦਰਮਿਆਨ ਤੁਸੀਂ ਯੂਨਿਟ ਲੈ ਰਹੇ ਹੋ। ਲੇਕਿਨ ਫਿਰ ਇਹਦਾ ਮਤਲਬ ਹੈ ਕਿ ਉਹ ਵਿਚਲੀ ਗੱਲ ਹੈ ਜਿਹੜੀ ਤੁਸੀਂ ਦੱਸਦੇ ਨਹੀਂ। ਮਾਲ ਮੁਕੱਦਮਾ ਪਾਕਿਸਤਾਨੀਆਂ ਕੋਲ ਬਹੁਤ ਜ਼ਿਆਦਾ ਹੈ। ਜਿਹੜਾ ਵਜ਼ੀਰ ਸਾਹਿਬ ਨੂੰ ਪਤਾ ਹੈ ਮਾੜੇ ਬੰਦੇ ਝੂਠ ਮਾਰਦੇ ਨੇ ਸਾਰੇ। ਇਹਨਾਂ ਨੇ ਬੰਕ ਪੋਲੇ ਕੀਤੇ ਨੇ, ਪੈਸੇ ਰੱਖ ਬੰਕ ਪੋਲੇ ਕਰਨ ਦਾ ਮਤਲਬ ਬੈਂਕਾਂ 'ਚ ਇੰਨਾ ਕੁ ਪੈਸਾ ਰੱਖਿਆ ਹੈ ਅਕਾਊਂਟਾਂ 'ਚ ਵੀ ਪੋਲੇ ਕਰ ਦਿੱਤੇ ਨੇ। ਇਹ ਫਿਰ ਤੁਸੀਂ ਗੱਲ ਕੋਈ ਲੁਕਾਉਂਦੇ ਹੋ। ਵਰਨਾ ਐਡੀ ਬੇਸ਼ਰਮੀ ਦੀ ਸਟੇਟਮੈਂਟ ਵਜ਼ੀਰ ਤਾਂ ਨਹੀਂ ਦੇ ਸਕਦਾ ਨਾ ਵੀ ਮਹਿੰਗੀ ਬਿਜਲੀ ਦੇ ਕੇ ਕਵੇ ਵੀ ਮੈਂ ਸਸਤੀ ਬਿਜਲੀ ਦੇ ਰਿਹਾ ਤੁਹਾਨੂੰ ਸਭ ਤੋਂ। ਅੱਛਾ ਜੀ, ਇਹ ਅੱਗੋਂ ਇੱਕ ਟੱਬਰ ਜਾ ਰਿਹਾ ਪੂਰਾ। ਇਹ ਟੱਬਰ ਵੇਖ ਲਓ ਮੋਟਰਸਾਈਕਲ ਦੇ ਉੱਤੇ। ਇਹ ਹੁਣ ਮੇਰਾ ਖਿਆਲ ਮੈਂ ਗਲਤ ਨਹੀਂ ਤੇ ਜਾਂ 70 ਸੀਸੀ ਹੋਣਾ ਇੰਜਣ ਕਿਸੇ ਨੇ ਬੰਨਣ ਵਾਲੇ ਨੇ ਜਿਹਨੇ ਵੀ ਬਣਾਇਆ ਇੰਜਣ, ਜਾਂ 100 ਸੀਸੀ। ਇਹਦੇ ਤੇ ਅਯਾਣੇ ਤੁਸੀਂ ਗਿਣਨੇ ਨੇ ਤੇ ਜਿੰਨੇ ਗਿਣੇ ਨਾ ਸਹੀ ਉਹਦਾ ਅਸੀਂ ਕੋਸ਼ਿਸ਼ ਕਰਾਂਗੇ ਨਾ ਵੀਲੌਗ 'ਚ ਲਈਏ, ਕਿਉਂਕਿ ਮੈਂ 2-4 ਵਾਰੀ ਕੋਸ਼ਿਸ਼ ਕੀਤੀ ਹੈ। ਮੈਂ ਗਿਣਦਾ ਦੇ ਵਿੱਚੋਂ 1-2 ਰਹਿ ਜਾਂਦੇ ਨੇ, ਉਹ ਫਿਰ ਬਾਅਦ 'ਚ ਨਜ਼ਰ ਆਉਂਦੇ ਨੇ ਵੀ ਉਹ ਵੀ ਸਨ। ਇਹ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ, ਅਸਲ 'ਤੇ ਗੁਰਬਤ ਹੈ। ਇਹ ਮੈਂ ਚਾਹਾਂਗਾ ਵੀ ਤੁਸੀਂ ਇਸ ਵੀਡੀਓ ਨੂੰ ਸੁਣੋ ਵੀ, ਕਿਉਂਕਿ ਇਹ ਵੀ ਵੇਖੋ ਵੀ ਨਿੱਸਰ ਕੇ ਬੈਠਾ ਜਵਾਨ ਅਤੇ ਨਾਲ ਪਿੱਛੇ ਘਰ ਵਾਲੀ ਭਰਜਾਈ ਜਿਹੜੀ ਸਾਡੀ ਉਹ ਵੀ ਬੈਠੀ ਹੈ। ਇੰਨੇ ਸਾਰੇ ਜਵਾਕ ਨੇ ਉਹ ਵੀ ਲਈ ਫਿਰਦੇ ਨੇ, ਅਤੇ ਨਾਲ ਕਿੱਡੀ ਕੁ ਡੀਪ ਕਨਵਰਸੇਸ਼ਨ ਵੀ ਹੋਣ ਡਈ ਹੈ। ਉਹ ਤੁਸੀਂ ਫਿਰਦੇ ਹੋਵੋਗੇ ਵੱਡੀਆਂ ਮਹਿੰਗੀਆਂ ਗੱਡੀਆਂ 'ਤੇ, ਤੁਸੀਂ ਫਿਰਦੇ ਹੋਵੋਗੇ ਵੱਡੇ ਜਹਾਜ਼ਾਂ 'ਤੇ, ਲੇਕਿਨ ਉੱਥੇ ਤੁਸੀਂ ਇਹੋ ਜਿਹੀ ਕਨਵਰਸੇਸ਼ਨ ਨਹੀਂ ਇੱਕ ਦੂਜੇ ਨਾਲ ਕਰਦੇ। ਗੁਫ਼ਤਗੂ ਏਡੀ ਡੀਪ ਕਨਵਰਸੇਸ਼ਨ ਤੁਹਾਡੀ ਨਹੀਂ ਹੁੰਦੀ ਜਿਵੇਂ ਉਹ ਦੋਵੇਂ ਬਹਿ ਕੇ ਆਪਣੀ ਕਨਵਰਸੇਸ਼ਨ ਵੀ ਕਰ ਰਹੇ ਨੇ। ਸਾਰੀਆਂ ਗੱਲਾਂ ਵੀ ਉਹਨਾਂ ਨੇ ਪੂਰੇ ਰਾਹ 'ਚ ਮੁਕਾ ਜਾਣੀਆਂ ਨੇ, ਕਿਉਂਕਿ ਘਰ ਸੱਸ ਹੋਣੀ ਹੈ। ਤੁਹਾਨੂੰ ਪਤਾ ਨਾ, ਇਹ ਭੈਣ ਸਾਡੀ ਨੂੰ ਅਜੇ ਸੱਚਾ ਪਿਆਰ ਤਾਂ ਲੱਭਿਆ ਨਹੀਂ ਹੋਣਾ ਏਡੇ ਆਣਿਆਂ ਤੋਂ ਬਾਅਦ, ਅਤੇ ਘਰ ਸੱਸ ਹੋਣੀ ਉਹਦੇ ਸਾਹਮਣੇ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਾਣੀਆਂ, ਅਤੇ ਉਹ ਸਾਰੀਆਂ ਰਾਹ 'ਚ ਹੀ ਉਹਨਾਂ ਕਰਕੇ ਜਾਣੀਆਂ ਨੇ। ਹੁਣ ਇਹ ਆਂਦੇ ਨੇ ਵੀ ਸੂਬੇ ਬਣਾਉਣੇ ਨੇ। ਮੈਂ ਕਹਿੰਦਾ ਇੱਕ ਸੂਬਾ ਇਹਨਾਂ ਦਾ ਵੀ ਅਲੱਗਾ ਬਣਾ ਹੀ ਦਿਓ ਅਤੇ ਕੰਮ ਜਿਹੜਾ ਸਿੱਧਾ ਹੋ ਜਾਏ। ਇਹ ਗੁਰਬਤ ਹੈ ਲੋਕਾਂ ਦੀ, ਮਾਹੌਲ ਉਡਾਉਣ ਦੀ ਗੱਲ ਨਹੀਂ ਹੈ। ਇਹ ਗੁਰਬਤ ਹੈ। ਕੋਈ ਸ਼ੌਕ ਨਾਲ ਇੰਨੇ ਜਵਾਕ ਇੱਕ ਮੋਟਰਸਾਈਕਲ 'ਤੇ ਨਹੀਂ ਬਾਉਂਦਾ। ਹਾਂ, ਇਹ ਅਲੱਗ ਗੱਲ ਹੈ ਵੀ ਇੰਨੇ ਜਵਾਕ ਜਿਹੜੇ ਨੇ ਉਹ ਪੈਦਾ ਕਰਨ ਤੋਂ ਪਹਿਲਾਂ ਇਹ ਜ਼ਰਾ ਸੋਚਣਾ ਚਾਹੀਦਾ ਹੈ ਵੀ ਰਿਸੋਰਸਿਸ ਕਿੰਨੇ ਕੁ ਨੇ। ਇਹ ਗੱਲ ਠੀਕ ਹੈ, ਲੇਕਿਨ ਚਲੋ ਉਹ ਤਾਂ ਉਹਨਾਂ ਨੇ ਅੰਨ੍ਹੇਵਾਹ ਜੋ ਵੀ ਕਰਨਾ ਸੀ ਉਹ ਕਰ ਲਿਆ। ਲੇਕਿਨ ਇਹ ਗੁਰਬਤ ਹੈ ਕਿ ਇੰਜ ਬੱਚੇ ਜਿਹੜੇ ਨੇ ਉਬਲਦੇ ਫਿਰਨ ਡਏ ਨੇ ਮੋਟਰਸਾਈਕਲ ਤੋਂ। ਅੱਗੇ ਚੱਲਨੇ, ਕੈਪਟਨ ਸਫਦਰ ਸਾਹਿਬ ਵੀ ਮੈਦਾਨ 'ਚ ਆਏ ਨੇ। ਉਹਨਾਂ ਨੇ ਕਿਹਾ ਅਸੀਂ ਕੋਈ ਗੈਰ ਪਠਾਨ ਨਹੀਂ, ਸਾਡੇ 'ਚ ਵੀ ਗੈਰਤ ਦੀ ਕਮੀ ਨਹੀਂ, ਅਸੀਂ ਵੀ ਟੱਕਰ ਪੂਰੀ ਮਾਰਨੇ। ਮੈਨੂੰ ਲੱਗਦਾ ਬਾਜੀ ਨੂੰ ਪੈਗਾਮ ਘੱਲ ਰਹੇ ਨੇ ਵੀ ਮੈਂ ਟੱਕਰ ਪੂਰੀ ਮਾਰਨਾ ਬਾਜੋ। ਤੁਹਾਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੂੰ ਲਾਹੌਰੋਂ ਦੇਸ ਨਿਕਾਲਾ ਹੈ। ਉਹ ਜਿਵੇਂ ਅੰਗਰੇਜ਼ ਬਹਾਦਰ ਦੇ ਜ਼ਮਾਨੇ 'ਚ ਲੋਕਾਂ 'ਤੇ ਪਾਬੰਦੀ ਹੁੰਦੀ ਸੀ, ਦੇਸ ਨਿਕਾਲਾ, ਕਾਲਾ ਬਾਗ, ਆਪਣਾ ਕਾਲੇ ਪਾਣੀ ਦੀ ਸਜ਼ਾ, ਕਾਲਾ ਬਾਗ ਕਹਿ ਦਿੱਤਾ, ਕਾਲੇ ਪਾਣੀ ਦੀ ਸਜ਼ਾ। ਉਹ ਬੰਦੇ ਉਸ ਜੂਹ 'ਚ ਹੀ ਨਹੀਂ ਸੀ ਆ ਸਕਦੇ। ਕੈਪਟਨ ਸਾਹਿਬ ਉਹਨਾਂ ਹੁਣ ਦੱਸਿਆ ਬਈ ਮੇਰੇ ਕੋ ਬਚੋ, ਮੈਂ ਟੱਕਰ ਪੂਰੀ ਮਾਰਨਾ। ਉਹ ਭਾਅ ਜੀ ਕਿਤੇ ਟੱਕਰ ਚੰਗੀ ਤੁਸੀਂ ਮੇਰਾ ਮਤਲਬ ਰੂਹ ਨਾ ਮਾਰੀ ਹੁੰਦੀ, ਮੇਰੇ ਨਾਲ ਮਾਰੀ ਤੇ ਹੋਣੀ। ਅੱਗੋਂ ਮੇਰਾ ਮਤਲਬ ਹੈ ਕਿ ਅਗਲੇ ਟੱਕਰ ਜਿਹਨਾਂ ਨੂੰ ਮਾਰੀ ਜੇ ਉਹਨਾਂ ਨੂੰ ਅਸਰ ਹੀ ਕੋਈ ਨਹੀਂ ਹੋ ਜੇ ਵੀ ਉਂਝ ਹੀ ਮੇਰਾ ਮਤਲਬ ਤੁਹਾਨੂੰ ਸੀਰੀਅਸ ਨਹੀਂ ਲੈਂਦੇ। ਮੇਰਾ ਖਿਆਲ ਹੈ ਕਿ ਕਿਤੇ ਵੇਲੇ ਤੇ ਤੁਸੀਂ ਟੱਕਰਾਂ 4 ਚੰਗੀਆਂ ਮਾਰੀਆਂ ਹੁੰਦੀਆਂ ਨਾ ਜੜ ਕੇ, ਮੈਂ ਕਹਿੰਦਾ, ਅਤੇ ਅੱਜ ਇਹ ਤੁਹਾਡੀ ਹਾਲਤ ਨਹੀਂ ਸੀ ਹੋਣੀ। ਮੈਨੂੰ ਬੜਾ ਤਕਲੀਫ ਹੁੰਦੀ ਹੈ ਤੁਹਾਨੂੰ ਵੇਖ ਕੇ, ਇਹ ਹਾਲਤ ਤੁਹਾਡੀ ਹੋਣੀ ਨਹੀਂ ਸੀ।
ਅੱਛਾ ਜੀ, ਦੂਸਰਾ ਇਹ ਹੈ ਕਿ ਮੌਸਮ ਦੇ ਹਾਲਾਤ ਤੁਸੀਂ ਵੇਖਦੇ ਹੋ, ਜਦੋਂ ਮਤਲਬ ਕਿਤੇ ਹਨੇਰੀ ਆਉਣੀ ਹੋਵੇ ਤੇ ਕਾਂ ਛਾਂ ਚਿੜੀਆਂ ਛਿੜੀਆਂ ਬੋਲਣਾ ਸ਼ੁਰੂ ਹੋ ਜਾਂਦੇ ਨੇ, ਉੱਡਣਾ ਸ਼ੁਰੂ ਹੋ ਜਾਂਦੇ ਨੇ ਫضا 'ਚ ਇੱਕ ਵਾਰੀ ਪਹਿਲਾਂ, ਫਿਰ ਜਾ ਕੇ ਦਰਖਤਾਂ 'ਤੇ ਸਹਿਮ ਕੇ ਬਹਿ ਜਾਂਦੇ ਨੇ। ਇਵੇਂ ਹੀ ਜਦੋਂ ਨੂਨ ਲੀਗ ਤੇ ਭੈੜਾ ਵੇਲਾ ਆਉਣ ਲੱਗਦਾ ਨਾ, ਜਦੋਂ ਨੂਨ ਲੀਗ ਤੇ ਭੈੜਾ ਵੇਲਾ ਆਉਣ ਲੱਗਦਾ, ਇਸਾਕ ਡਾਰ ਸਾਹਿਬ ਟੋਪੀ ਪਾ ਲੈਂਦੇ ਨੇ। ਜਦੋਂ ਚੰਗਾ ਵੇਲਾ ਹੁੰਦਾ ਤਾਂ ਸਾਰੀ ਦੁਨੀਆ ਨੂੰ ਟੋਪੀਆਂ ਪਵਾਉਂਦੇ ਨੇ। ਉਹ ਦੂਜੀਆਂ ਟੋਪੀਆਂ ਜਿਹੜੀਆਂ ਹੁੰਦੀਆਂ ਨੇ ਉਹ ਪਾਉਂਦੇ ਨੇ ਲੋਕਾਂ ਨੂੰ। ਜਿਸ ਵੇਲੇ ਭੈੜਾ ਵੇਲਾ ਨੂਨ ਲੀਗ ਦਾ ਸ਼ੁਰੂ ਹੋਣ ਲੱਗਦਾ ਵੀ ਆਪ ਟੋਪੀ ਪਾ ਕੇ ਬਹਿ ਜਾਂਦੇ ਨੇ ਤੇ ਪਹੁੰਚ ਜਾਂਦੇ ਨੇ ਦਾਤਾ ਦਰਬਾਰ। ਇਹ ਉੱਥੇ ਨਾਨ ਤੇ ਰੋਟੀਆਂ ਵੰਡ ਰਹੇ ਨੇ ਦਾਤਾ ਦਰਬਾਰ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਹੁਣ ਮਾਮਲਾ ਇਹਨਾਂ ਦਾ ਕਿੰਨਾ ਕੁ ਖਰਾਬ ਹੋ ਗਿਆ। ਇਹ ਇਹਨਾਂ ਦੀ ਸ਼ਕਲ ਵੇਖ ਲਓ ਤੇ ਇਹਨਾਂ ਦੇ ਕੰਮ ਵੇਖ ਲਓ, ਤੇ ਇਹ ਹੁਣ ਇੱਥੋਂ ਲੱਗਦਾ ਇਹ ਹੈ ਵੀ ਇਹ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਬਸ ਸੱਜੇ ਖੱਬੇ ਨਿਕਲਣੀਆਂ ਕੋਸ਼ਿਸ਼ਾਂ ਦੇ ਵਿੱਚ ਨੇ। ਜ਼ਾਹਿਰ ਹੈ ਚੂੜੀ ਟਾਈਟ ਹੋ ਰਹੀ ਹੈ, ਲੇਕਿਨ ਮੇਰਾ ਤਜਜ਼ੀਆ ਇਹ ਹੈ ਕਿ ਇਹ ਚੂੜੀ ਕਿਸੇ ਪਾਸੇ ਲੱਗਣੀ ਨਹੀਂ ਹੈ। ਇਹ ਇਹਨਾਂ ਦੀ ਆਪਸ 'ਚ ਗੱਲਬਾਤ ਮੁੱਕ ਜਾਣੀ ਹੈ, ਕਿਉਂਕਿ ਤਿੰਨੋਂ ਪਾਰਟੀਆਂ ਹੀ ਚੋਰ ਨੇ। ਫੀਲਡ ਮਾਰਸ਼ਲ ਵੀ, ਉਹਦੇ ਵੀ ਹਾਲਾਤ ਉਹੀ ਨੇ, ਪੀਪਲਜ਼ ਪਾਰਟੀ ਦੇ ਹਾਲਾਤ ਵੀ ਉਹੀ ਨੇ, ਤੇ ਨੂਨ ਲੀਗ ਦੇ ਵੀ। ਕਰੂਰਾ ਪੂਰਾ ਮਿਲਿਆ, ਪੂਰਾ ਇੱਕ ਦੂਜੇ ਨੂੰ ਵਲ ਭੰਨ ਕੇ ਮਿਲੇ ਨੇ ਸੱਜਣ ਸਾਰੇ। ਇਹ ਇਸੇ ਤਨਖਾਹ 'ਤੇ ਕੰਮ ਕਰਨਗੇ ਤੇ ਇੱਕ ਦੂਜੇ ਨਾਲ ਬਿਲਕੁਲ ਰਾਜ਼ੀ ਰਹਿਣਗੇ ਕੰਨਾਂ ਤਰ੍ਹਾਂ, ਕਿਉਂਕਿ ਇਹਨਾਂ ਨੂੰ ਹੋਰ ਇਹੋ ਜਿਹਾ ਇੱਕ ਦੂਜੇ ਵਰਗਾ ਕੋਈ ਹੋਰ ਲੱਭਣਾ ਹੀ ਨਹੀਂ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।